ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਦੇ ਹਾਂ। ਸਾਡੇ ਕੋਲ ਪਹਿਲਾ YouTube ਮੈਸੇਜ ਆਇਆ ਹੈ ਡਾਕਟਰ ਧੀਰੂ ਜੀ ਦਾ। ਸਾਡੀ ਕੁਝ ਸਿੱਖਾਂ ਦੇ ਖਾਲਿਸਤਾਨ ਦਾ ਵਿਰੋਧ ਕਰਨ ਸੰਬੰਧੀ ਵੀਡੀਓ ਤੇ ਇਹ ਲਿਖਦੇ ਹਨ, ਸਰਬੱਤ ਖਾਲਸਾ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਨਹੀਂ ਰਿਹਾ। ਇਸ ਤੋਂ ਵੱਧ ਕੇ ਨਾਗਪੁਰ RSS ਏਜੰਸੀਆਂ, ਮੋਦੀ, ਬਾਦਲ ਅਤੇ ਬਿਹਾਰ ਦਾ ਮਸਲਾ ਬਣ ਗਿਆ ਹੈ। ਇਹੀ ਕਾਰਨ ਹੈ ਕਿ ਮੋਦੀ ਅੰਮ੍ਰਿਤਸਰ ਆਇਆ ਤਾਂ ਜੋ ਅੰਦਰ ਖਾਤੇ ਮੈਸੇਜ ਦਿੱਤਾ ਜਾ ਸਕੇ ਤੇ ਅਗਲੇ ਦਿਨ ਇੰਗਲੈਂਡ ਦੀ ਫੇਰੀ ਲਈ ਸਪੋਰਟ ਹਾਸਲ ਕੀਤੀ ਜਾ ਸਕੇ। ਸਿੱਖ ਅਤੇ ਸਿੱਖੀ ਫਲਸਫਾ ਇਹਨਾਂ ਨੂੰ ਹਰ ਰੋਜ਼ ਮਾਰਦਾ ਹੈ। ਹੁਣ ਦੇਖੋ ਇਹ ਕੀ ਕਹਿ ਰਿਹਾ ਹੈ ਤੇ ਗਰੀਬਾਂ ਦਲਿਤਾਂ ਦੀ ਅਹਿਮੀਅਤ ਨੂੰ ਦਰਸਾ ਰਿਹਾ ਹੈ। ਅਸਲ 'ਚ ਸਿੱਖ ਇਹਨਾਂ ਨਾਲੋਂ ਸਮਾਰਟ ਹਨ ਆਪਣੀਆਂ ਸਿੱਖਿਆਵਾਂ ਕਾਰਨ। RSS ਅਤੇ ਹਿੰਦੂਆਂ ਵਿੱਚ ਜ਼ਿੰਦਗੀ ਵਿੱਚ ਕਿਰਤ ਕਰਨਾ ਠੀਕ ਫਿੱਟ ਨਹੀਂ ਬੈਠਦਾ। ਖਾਲਸਾਨ ਸਾਡੀ ਮੰਗ ਨਹੀਂ, ਜਨਮ ਸਿੱਧ ਅਧਿਕਾਰ ਹੈ। ਜੀ ਡਾਕਟਰ ਸਾਹਿਬ। ਡਾਕਟਰ ਧੀਰੂ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਲਿਖਿਆ ਜੀ। ਔਰ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਹੀ ਸਾਡੀਆਂ ਵੀਡੀਓਜ਼ ਅਪਲੋਡ ਹੁੰਦੀਆਂ ਨੇ ਉਸ ਦੇ ਉੱਤੇ ਬਹੁਤ ਸਾਰੇ ਕ੍ਰੀਏਟਿਵ ਜਿਹੜੇ ਕਮੈਂਟ ਹੁੰਦੇ ਨੇ, ਕੁਝ ਥੋੜੇ ਬਹੁਤ ਹੇਟ ਵਾਲੇ ਵੀ ਹੁੰਦੇ ਨੇ, ਉਹ ਵੀ ਹਿੱਸਾ ਹੈ ਜੀ। ਔਰ ਡਾਕਟਰ ਧੀਰੂ ਅਕਸਰ ਜਿਹੜਾ ਬਹੁਤ ਲੌਜਿਕ ਨਾਲ ਔਰ ਬੜਾ ਹਾਂ ਪੱਖੀ ਇਹਨਾਂ ਦਾ ਕਮੈਂਟ ਹੁੰਦਾ। ਇਸ ਦੇ ਉੱਤੇ ਵੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਘਟਨਾਵਾਂ ਸੀ ਸਰਬੱਤ ਖਾਲਸਾ ਨੇ ਉਹਦਾ ਜਵਾਬ ਦੇ ਦਿੱਤਾ। ਮਤਲਬ ਇਹ ਹੈ ਕਿ ਕੌਮ ਦੀ ਸੋਲੀਡੈਰਿਟੀ, ਅਕਾਲ ਤਖਤ ਦੀ ਸੋਵਰਨਟੀ ਦੀ ਗੱਲ, ਆਪਣੀ ਸਿੱਖ ਪਾਰਲੀਮੈਂਟ ਦੀ ਗੱਲ ਔਰ ਆਪਣੀ ਜਿਹੜੀ ਹੈ 26 ਜਨਵਰੀ 1986 ਦੇ ਸਰਬੱਤ ਖਾਲਸਾ ਦੀ ਪ੍ਰੋੜਤਾ, ਇਹ ਸਾਰੇ ਪਾਰਟ ਨੇ ਜਿਹੜੇ ਅਗਵਾਈ ਹੈ ਕਿ ਵੀ ਇਹਦਾ ਜਵਾਬ ਕੀ ਹੈ। ਔਰ ਉਹਨਾਂ ਨੇ ਕਿਹਾ ਵੀ ਇਸ ਗੱਲ ਨੇ ਇਹਨਾਂ ਨੂੰ ਰੈਟਲ ਕਰ ਦਿੱਤਾ ਹੈ, RSS ਨੂੰ, ਨਾਗਪੁਰ ਵਾਲਿਆਂ ਨੂੰ, ਮੋਦੀ ਨੂੰ। ਔਰ ਇੰਗਲੈਂਡ ਜਾਣ ਤੋਂ ਪਹਿਲਾਂ ਅੰਮ੍ਰਿਤਸਰ ਉਹ ਆਇਆ ਔਰ ਇਹ ਸੀ ਕਿ ਜੀ ਦੀਵਾਲੀ ਉਹਨੇ ਟਰੂਪਸ ਨਾਲ ਮਨਾਈ ਔਰ ਫਲਾਣਾ, ਲੇਕਿਨ ਜ਼ਾਹਰ ਹੈ ਕਿ ਕੋਈ ਉਹ ਸੀਕ੍ਰੇਟ ਮਿਸ਼ਨ ਹੀ ਹੁੰਦੇ ਨੇ ਇਹਨਾਂ ਦੇ, ਅਦਰਵਾਈਜ਼ ਤਾਂ ਇਹਨਾਂ ਨੂੰ ਕੀ ਫਿਕਰ ਹੈ ਫੌਜੀਆਂ ਦਾ ਜਾਂ ਦੂਜਾ ਉਹ ਫਿਕਰ ਹੁੰਦਾ ਹੈ। ਤੇ ਜਦੋਂ ਜਿਹੜਾ 1 ਰੈਂਕ 1 ਪੈਨਸ਼ਨ ਮੁਹਿੰਮ ਸ਼ੁਰੂ ਕਰਨ ਵਾਲੇ ਨੇ, ਇਕੱਲੀ ਇਹ ਗੱਲ ਨਹੀਂ ਹੈ ਵੀ 200 ਤੋਂ ਜ਼ਿਆਦਾ ਲਿਟਰਰੀ ਫਿਗਰਸ ਨੇ ਆਪਣੇ ਅਵਾਰਡ ਵਾਪਸ ਕੀਤੇ ਨੇ, 100 ਤੋਂ ਜ਼ਿਆਦਾ ਫੌਜੀਆਂ ਨੇ ਜਿਨ੍ਹਾਂ ਦੇ ਵਿੱਚ ਮੇਜਰ ਜਨਰਲ, ਲੈਫਟੀਨੈਂਟ ਜਨਰਲ ਰੈਂਕ ਦੇ ਲੋਕ ਨੇ, ਉਹਨਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਆ ਬਾਅਦ ਦੇ ਵਿੱਚ ਬਹਾਦਰੀ ਦੇ ਤਗਮੇ ਲਏ ਸੀ, ਉਹ ਉਹਨਾਂ ਨੇ ਵਾਪਸ ਕਰ ਦਿੱਤੇ ਨੇ। ਔਰ ਉਹਨਾਂ ਦੇ ਉੱਤੇ ਵੀ ਇੱਕ ਸੈਂਟਰਲ ਵਜ਼ੀਰ ਨੇ ਕਿਹਾ ਕਿ ਜੀ ਦੇ ਆਰ ਨਾਟ ਬਿਹੇਵਿੰਗ ਲਾਈਕ ਏ ਸੋਲਜਰ, ਕਿ ਉਹ ਸਪਾਈ ਦੀ ਤਰ੍ਹਾਂ ਨਹੀਂ ਬਿਹੇਵ ਕਰ ਰਹੇ। ਹੁਣ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਖੇਲ ਕੇ ਜਿਹੜਾ ਬਹਾਦਰੀ ਮੈਡਲ ਉਹ ਤੁਹਾਨੂੰ ਵਾਪਸ ਕਰ ਰਹੇ ਨੇ, ਕਿਉਂਕਿ ਤੁਸੀਂ ਈਵਨ ਜਿਹੜੀ ਕਮਿਟਮੈਂਟ 1 ਰੈਂਕ 1 ਪੈਨਸ਼ਨ ਦੀ ਕੀਤੀ ਉਹਨੂੰ ਵੀ ਤੁਸੀਂ ਫੁੱਲਫਿਲ ਨਹੀਂ ਕਰ ਰਹੇ। ਔਰ ਮੋਦੀ ਨੂੰ ਬੜਾ ਫਿਕਰ ਹੈ ਕਿ ਉਹਨੇ ਅੰਮ੍ਰਿਤਸਰ ਆ ਕੇ ਫੌਜੀਆਂ ਦੇ ਨਾਲ ਦੀਵਾਲੀ ਮਨਾਉਣੀ ਹੈ। ਸੋ ਜ਼ਾਹਰ ਹੈ ਵੀ ਕੋਈ ਨਾ ਕੋਈ ਖੁਫੀਆ ਮਿਸ਼ਨ। ਔਰ ਉਸ ਤੋਂ ਬਾਅਦ ਹੀ ਅਸੀਂ ਦੇਖਦੇ ਹਾਂ ਇੱਕਦਮ ਬਾਅਦ ਕਿ ਕਿਸ ਕਿਸਮ ਦਾ ਇਹ ਦੇਸ਼ ਧਰੋਹ ਦੀ ਗੱਲ ਔਰ ਇਹ ਫੜੋ ਫੜਾਈ ਔਰ ਇਹ ਸਾਰਾ ਜਿਹੜਾ ਬਾਹਰ ਆ ਕੇ ਡੋਜ਼ੀਅਰ ਦੇਣਾ, ਸੋ ਇਹ ਉਸ ਸਾਰੇ ਦਾ ਹਿੱਸਾ ਹੀ ਹੈ। ਔਰ ਉਹਨਾਂ ਨੇ ਗੱਲ ਬੜੀ ਕੀਮਤੀ ਕਹੀ ਔਰ ਮੈਨੂੰ ਯਾਦ ਹੈ ਡਾਕਟਰ ਗੁਰਬਖਸ਼ ਸਿੰਘ ਗਿੱਲ, ਹੁਣ ਤਾਂ ਕਾਫੀ ਦੇਰ ਤੋਂ ਉਹਨਾਂ ਬਾਰੇ ਨਹੀਂ ਸੁਣਿਆ, ਬਜ਼ੁਰਗ ਹੋਣੇ ਨੇ, ਸ਼ਾਇਦ ਸਿਹਤ ਠੀਕ ਨਾ ਹੋਏ, ਉਹ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਜਦੋਂ ਵੀ, ਔਰ ਇਹ 90ਵਿਆਂ ਦੇ ਦੌਰ ਦੀ ਗੱਲ ਹੈ, ਉਹਨਾਂ ਨੇ ਕਹਿਣਾ ਵੀ ਤੁਹਾਨੂੰ ਬ੍ਰਾਹਮਣ ਕਿਉਂ ਨਾ ਮਾਰੇ। ਉਹਨਾਂ ਨੇ ਕਾਫੀ ਕਿਤਾਬਾਂ ਵੀ ਲਿਖੀਆਂ ਨੇ ਕਿ ਉਹਨਾਂ ਦੀ ਕਿਤਾਬ ਕਾਫੀ ਪਪੂਲਰ ਹੋਈ, ਸਿੱਖਿਜ਼ਮ ਅੰਡਰ ਬ੍ਰਾਹਮਣਿਕਲ ਸੀਜ, ਕਿ ਸਿੱਖ ਧਰਮ ਬ੍ਰਾਹਮਣਵਾਦੀ ਘੇਰਾਬੰਦੀ ਦੇ ਵਿੱਚ ਜਾਂ ਉਸ ਕਬਜ਼ੇ 'ਚ। ਤੇ ਉਹਨਾਂ ਨੇ ਕਹਿਣਾ ਵੀ ਕਿਉਂ ਨਾ ਮਾਰੇ ਤੁਹਾਨੂੰ। ਉਹਨਾਂ ਨੇ ਕਿਹਾ ਤੁਸੀਂ ਸਵੇਰੇ ਰੋਜ਼ ਉੱਠ ਕੇ ਕੁੱਟਦੇ ਹੋ ਬ੍ਰਾਹਮਣ ਨੂੰ, ਤੁਸੀਂ ਪੜ੍ਹਦੇ ਹੋ ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਉਹਨੂੰ ਪਤਾ ਵੀ ਇਹ ਪਤਾ ਹੈ ਸਿੱਖ ਨੂੰ ਕਿ ਵੀ ਇਸ ਧਰਤੀ ਦੀ ਸਮੱਸਿਆ ਕੀ ਹੈ, ਲੁਕਾਈ ਦੀ ਸਮੱਸਿਆ ਕੀ ਹੈ। ਤੁਸੀਂ ਰੋਜ਼ ਜਿਹੜੀ ਇਹ ਆਸਾ ਦੀ ਵਾਰ ਪੜ੍ਹਦੇ ਹੋ ਤੇ ਆਸਾ ਦੀ ਵਾਰ 'ਚ ਤੁਸੀਂ ਇਹ ਸਮੱਸਿਆ ਆਇਡੈਂਟੀਫਾਈ ਕਰਦੇ ਹੋ, ਤੁਹਾਨੂੰ ਕਿਉਂ ਨਾ ਮਾਰਨ, ਕਿਉਂਕਿ ਇਹ ਉਹਨਾਂ ਨੂੰ ਲੱਗਦਾ ਵੀ ਇਹ ਵਿਚਾਰਧਾਰਾ ਸਾਨੂੰ ਮਾਰੇਗੀ। ਔਰ ਉਹਨਾਂ ਨੇ ਕਿਹਾ ਵੀ ਸਿੱਖੀ ਫਲਸਫਾ ਇਹਨਾਂ ਨੂੰ ਰੋਜ਼ ਮਾਰਦਾ। ਔਰ ਉਹਦੇ 'ਚ ਉਹਨਾਂ ਨੇ ਕਨਕਲੂਡ ਕੀਤਾ ਕਿ ਵੀ ਇਹ ਕਿਰਤ ਦਾ ਸਿਧਾਂਤ, ਹੁਣ ਪੰਜਾਬ 'ਚ ਸੁਸਾਈਡਸ ਨੇ, ਫਾਰਮਰ ਸੁਸਾਈਡ ਨੇ, ਡਰੱਗਸ ਨੇ, ਦੂਜੇ ਨੇ, ਨਾਲ ਦੀ ਨਾਲ ਉਹ ਸੁੱਖਾ ਅਮਲੀ ਕਹਿ ਰਿਹਾ ਕਿ ਜੀ ਬੰਪਰ ਹਾਰਵੈਸਟ ਜਿਹੜੀ ਹੈ ਉਹ ਹੋ ਰਹੀ ਹੈ ਝੋਨੇ ਦੀ। ਸੋ ਕੁੱਲ ਮਿਲਾ ਕੇ ਜਿਹੜਾ ਕਿਰਤ ਦਾ ਸਿਧਾਂਤ ਹੈ, ਜਿਹੜਾ ਗੁਰੂ ਨੇ ਸਾਨੂੰ ਸਿਖਾਇਆ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਹੁਣ ਇੱਕ ਪਾਸੇ ਇਹ ਫਲਸਫਾ ਹੈ, ਦੂਜੇ ਪਾਸੇ ਇਹਨਾਂ ਦਾ ਸੰਨਿਆਸ ਦਾ ਭਗੌੜੇਪਨ ਦਾ ਫਲਸਫਾ ਹੈ, ਵੇਲਿਆਂ ਦਾ, ਅਗਲੀ ਦੁਨੀਆ, ਸਵਰਗ, ਨਰਕ, ਇੱਧਰ ਉੱਧਰ,
ਜੂਨਾ ਉਸ ਦੇ ਵਿੱਚ ਘੁਮਾਇਆ ਹੋਇਆ ਕਿ ਭਾਈ ਇੱਥੇ ਨਹੀਂ ਹੈ ਤੇ ਅੱਗੇ ਗਰੀਬੀ ਦਾ ਵੀ ਦੇਵਤਾ ਬਣਾਤਾ ਦਰਿਦਰ ਨਾਰਾਇਣ। ਔਰ ਅਖੀਰ ਚ ਉਹਨਾਂ ਨੇ ਕਿਹਾ ਵੀ ਇਹ ਖਾਲਿਸਤਾਨ ਕੋਈ ਸਾਡੀ ਮੰਗ ਨਹੀਂ ਹੈ, ਇਹ ਸਾਡਾ ਜਨਮ ਸਿੱਧ ਅਧਿਕਾਰ ਹੈ। ਹੁਣ ਜਨਮ ਸਿੱਧ ਅਧਿਕਾਰ ਦਾ ਮਤਲਬ ਹੁੰਦਾ ਹੈ ਜਿਵੇਂ ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕਿ ਵੀ ਅਸੀਂ ਪੈਦਾ ਹੀ ਇਕੁਅਲ ਹੋਏ। ਔਰ ਇਸੇ ਤਰ੍ਹਾਂ ਜਿਹੜਾ ਦੁਨੀਆ ਦੇ ਵਿੱਚ ਆਣਾ ਹੈ ਤੇ ਜਾਣਾ ਹੈ ਇਹ ਰੱਬ ਦਾ ਅਧਿਕਾਰ ਹੈ, ਸੋਵਰਨਿਟੀ ਹੈ, ਤੇ ਜਿਹੜਾ ਪੈਦਾ ਹੁੰਦਾ ਹੈ ਉਹਦੇ ਕੋਲੋਂ ਰਾਈਟ ਹੁੰਦਾ ਹੈ। ਸਿੱਖ ਤਾਂ ਪੈਦਾ ਹੀ ਐਜ਼ ਏ ਨੇਸ਼ਨ 1699 ਈਸਵੀ ਦੀ ਵਿਸਾਖੀ ਅਸੀਂ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਔਰ ਇਹ ਸਾਡਾ ਜਨਮ ਸਿੱਧ ਅਧਿਕਾਰ ਹੈ ਫਰੀडम। ਖਾਲਸੇ ਦਾ ਮਤਲਬ ਹੀ ਖਾਲਸਾ ਬਾਦਸ਼ਾਹ ਜਾਂ ਬਾਗੀ। ਸੋ ਅਸੀਂ ਡਾਕਟਰ ਧੀਰੂ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ ਵੀਰ ਗੁਰਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਇਹ ਜਾਣਕਾਰੀ ਦੇਣ ਲਈ ਈਮੇਲ ਲਿਖ ਰਿਹਾ ਹਾਂ ਕਿ ਮੈਂ ਇੱਕ ਆਡੀਓ ਐਪ ਬਣਾਈ ਹੈ ਜਿਸ 'ਚ ਸਿੱਖ ਇਤਿਹਾਸ ਤੇ ਆਧਾਰਿਤ ਆਡੀਓ ਸਟੋਰੀਜ਼ ਉਪਲਬਧ ਹਨ। ਇਸ 'ਚ ਇੱਕ ਸਵਾਲ ਜਵਾਬ ਦਾ ਸੈਕਸ਼ਨ ਵੀ ਹੈ, ਗੁਰਮਤਿ ਤੇ ਵਿਚਾਰਾਂ। ਸਾਖੀ ਇਸ ਐਪਲੀਕੇਸ਼ਨ ਦਾ ਨਾਮ ਹੈ ਤੇ ਇਹ ਪਲੇ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਹੇਠ ਲਿਖੀਆਂ ਬੇਨਤੀਆਂ ਹਨ ਤੁਹਾਡੇ ਅੱਗੇ। ਪਹਿਲੀ, ਇਸ 'ਚ ਇੱਕ ਸੈਕਸ਼ਨ ਗ੍ਰੇਡ 6 ਦਾ ਹੈ। ਇੱਕ ਵਾਰ ਆਪਣੇ ਪ੍ਰੋਗਰਾਮ SOS ਵਿੱਚ ਭਾਈ ਜਸਵੰਤ ਸਿੰਘ ਖਾਲੜਾ ਅਤੇ ਗਿਆਨੀ ਦਿੱਤ ਸਿੰਘ ਦੇ ਜੀਵਨ ਬਾਰੇ ਬੜੀ ਸੋਹਣੀ ਵਿਆਖਿਆ ਕੀਤੀ ਸੀ। ਇਸ ਬਾਰੇ ਮੈਨੂੰ ਤੁਹਾਡੀ ਇਜਾਜ਼ਤ ਚਾਹੀਦੀ ਹੈ। 2 ਆਡੀਓ ਫਾਈਲਾਂ ਦਾ ਲਿੰਕ ਭੇਜ ਰਿਹਾ ਹਾਂ। ਮੈਂ ਇੱਕ ਫਾਈਲ ਸ਼ਾਮਲ ਕਰਨਾ ਚਾਹੁੰਦਾ ਹਾਂ। ਕਿਰਪਾ ਕਰਕੇ ਇਸ ਐਪਸ ਬਾਰੇ ਆਪਣੇ ਵਿਚਾਰ ਦਿਓ, ਖਾਸ ਕਰਕੇ ਸਵਾਲ ਜਵਾਬ ਦਾ ਸੈਕਸ਼ਨ। ਅਜੇ ਤੱਕ 3 ਸਵਾਲ ਹੀ ਸ਼ਾਮਲ ਕੀਤੇ ਗਏ ਹਨ, ਪਰ ਆਉਣ ਵਾਲੇ ਸਮੇਂ 'ਚ ਹੋਰ ਵੀ ਸ਼ਾਮਲ ਕਰਾਂਗੇ। ਜੀ ਡਾਕਟਰ ਸਾਹਿਬ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਇਹਨਾਂ ਨੇ ਕਾਫੀ ਮਿਹਨਤ ਕਰਕੇ, ਜਿਵੇਂ ਉਹਨਾਂ ਨੇ ਕਿਹਾ ਵੀ ਆਡੀਓ ਐਪ ਬਣਾਈ ਹੈ ਜੀ, ਔਰ ਸਾਖੀ ਜਿਹੜਾ ਉਹਦਾ ਉਹਨਾਂ ਨੇ ਨਾਂ ਰੱਖਿਆ ਸਾਖੀ ਟਰੂ ਐਵੀਡੈਂਸ ਦਾ ਮਤਲਬ ਹੁੰਦਾ ਸੀ। ਹਾਲਾਂਕਿ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਨੂੰ ਵੀ ਸਾਖੀ, ਕਿਉਂਕਿ ਬਹੁਤ ਵਾਰੀ ਇਹ ਫਿਰ ਗੁਰੂ ਸਾਹਿਬ ਨਾਲ ਸੰਬੰਧਿਤ ਸਟੋਰੀ ਕਰਕੇ ਕਿਹਾ ਜਾਂਦਾ, ਬਟ ਸੰਤਨ ਕੀ ਸੁਣ ਸਾਚੀ ਸਾਖੀ। ਜੀ ਜੀ, ਸਾਖੀ ਜਿਹੜੀ ਹੈ ਸਾਖਸ਼ਾਤਕਾਰ ਇੰਟਰਵਿਊ ਨੂੰ ਵੀ ਕਹਿੰਦੇ ਨੇ, ਔਰ ਸਾਖਸ਼ਾਤਮਕ ਵੀ ਹੁੰਦਾ ਹੈ ਕਿ ਆਮੋ ਸਾਹਮਣੇ ਆਈ ਵਿਟਨੈਸ ਅਕਾਊਂਟ ਜਿਹਨੂੰ ਤੁਸੀਂ ਕਹੋ, ਜਿਹੜੀ ਹੱਡ ਬੀਤੀ ਹੈ ਉਹ ਤੁਹਾਡੀ ਸਾਖੀ ਹੈ। ਔਰ ਇਹਨਾਂ ਨੇ ਇਸ ਦੇ ਵਿੱਚ ਜਿਹੜਾ ਇੱਕ ਸੈਕਸ਼ਨ ਇਹ ਉਹਨਾਂ ਦੀ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਵੀ ਜਿਹੜੇ ਪਲੇ ਸਟੋਰ ਹੈ ਉਹਦੇ ਤੋਂ ਸਾਖੀ ਹੈਡਲਾਈਨ ਥੱਲੇ ਇਹਨੂੰ ਡਾਊਨਲੋਡ ਕੀਤਾ ਜਾ ਸਕਦਾ। ਔਰ ਇੱਕ ਸੈਕਸ਼ਨ ਉਹਨਾਂ ਦਾ ਗ੍ਰੇਡ 6 ਦੇ ਉੱਤੇ ਹੈ, ਔਰ ਉਹਨਾਂ ਨੂੰ ਸਾਡਾ ਸਰ ਜਸਵੰਤ ਸਿੰਘ ਖਾਲੜਾ ਗਿਆਨੀ ਦਿੱਤ ਸਿੰਘ ਬਾਰੇ ਜਿਹੜੀ ਕਾਮੈਂਟਰੀ ਹੈ ਉਹ ਉਹਨਾਂ ਨੇ ਪਾਈ ਹੈ, ਉਹਨਾਂ ਨੂੰ ਬਹੁਤ ਪਸੰਦ ਹੈ, ਔਰ ਉਹਨਾਂ ਨੇ ਸਾਡੀ ਇਜਾਜ਼ਤ ਚਾਹੀ ਹੈ ਕਿ ਉਹਦੇ ਤੇ ਉਹਨੂੰ ਜਿਹੜਾ ਉਹ ਦੇ ਸਕਣ। ਔਰ ਦੂਸਰਾ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਸਵਾਲ ਜਵਾਬ ਸੈਸ਼ਨ ਵੀ ਕੀਤਾ। 3 ਸਵਾਲ ਉਹਨਾਂ ਨੇ ਆਲਰੇਡੀ ਸਾਡੇ ਪਿਕ ਕੀਤੇ ਨੇ। ਅਸੀਂ ਇਹਨਾਂ ਨਾਲ ਪਰਸਨਲ ਰਾਬਤਾ ਵੀ ਕਰਾਂਗੇ ਗੁਰਪ੍ਰੀਤ ਸਿੰਘ ਹੋਰਾਂ ਨਾਲ, ਪਰ ਅਸੀਂ ਪਬਲਿਕਲੀ ਵੀ ਇਹ ਕਹਿਣਾ ਚਾਹੁੰਦੇ ਹਾਂ ਵੀ ਜੋ ਵੀ ਅਸੀਂ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਵੀ ਜਾਂ ਜਿਹੜੀਆਂ ਹਫਤਾਵਾਰੀ ਮੇਰੀਆਂ ਲਿਖਤਾਂ ਹੁੰਦੀਆਂ ਨੇ, ਇਹ ਪੰਥ ਦੀ ਅਮਾਨਤ ਹੈ, ਕੌਮ ਦੀ ਅਮਾਨਤ ਹੈ। ਸਾਡਾ ਇਸ ਤੇ ਕੋਈ ਕਾਪੀਰਾਈਟ ਨਹੀਂ ਹੈ, ਇਹ ਕੌਮ ਦਾ ਹੀ ਕਾਪੀਰਾਈਟ ਹੈ। ਇਹਨੂੰ ਜਿਵੇਂ ਚਾਹਣ ਜਿਸ ਮਰਜ਼ੀ ਫਾਰਮੈਟ ਤੇ ਜਿਹਦੇ ਤੇ ਐਪ ਤੇ ਵਰਤਣਾ ਚਾਹੁੰਦੇ ਨੇ, ਕਿਸੇ ਹੋਰ ਤੇ ਬਿਨਾਂ ਕਿਸੇ ਝਿਜਕ ਤੋਂ ਇਸ ਨੂੰ ਵਰਤ ਸਕਦੇ ਨੇ। ਤੇ ਹੋਰ ਵੀ ਵੀਰ ਭੈਣ ਜੇ ਉਹਨੂੰ ਕਿਸੇ ਵੀ ਫਾਰਮੈਟ 'ਚ ਆਪਣੇ ਵੈਬਸਾਈਟ ਤੇ ਲਿੰਕ ਦੇ ਕੇ ਕੋਈ ਹੋਰ ਕਰਨਾ ਚਾਹੁੰਦੇ ਨੇ, ਸਾਡੇ ਵੱਲੋਂ ਪੂਰੀ ਇਜਾਜ਼ਤ ਹੈ। ਔਰ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ, ਕਿਉਂਕਿ ਅੱਜ ਕੱਲ੍ਹ ਜਿਹੜੀ ਲੇਟੈਸਟ ਟੈਕਨੋਲੋਜੀ ਦੇ ਨਾਲ ਕੁਇਕ ਐਪ ਦੇ ਰਾਹੀਂ ਮੈਸੇਜ ਜਾਣੇ, ਬਹੁਤ ਵਾਰੀ ਲੰਮੀਆਂ ਗੱਲਾਂ ਸੁਣਨ ਦਾ ਬਹੁਤਿਆਂ ਕੋਲ ਵਕਤ ਨਹੀਂ ਹੈ। ਅੱਜ ਕੱਲ੍ਹ ਸਕਰੀਨ ਸਾਹਮਣੇ ਬੈਠ ਕੇ ਵੀ ਘੰਟਿਆਂ ਬੱਧੀ ਉਹ ਹੁਣ ਘਰ ਮਾਈਆਂ ਹੀ ਰਹਿ ਗਈਆਂ ਕਿ ਬਹੂ ਵੀ ਕभी ਸਾਸ ਥੀ ਕਿ ਸਾਸ ਵੀ ਕभी ਬਹੂ ਥੀ। ਪਤਾ ਨਹੀਂ ਕਦੇ ਇੱਕ ਵਾਰੀ ਐਂ ਨੂੰ ਘੁਮਾ ਦਿੰਦੇ ਨੇ, ਦੂਜੀ ਵਾਰੀ ਐਂ ਘੁਮਾ ਦਿੰਦੇ ਨੇ। ਕੋਈ ਨਾਰਾਜ਼ ਨਾ ਹੋਏ, ਨਾਲੇ ਉਹ ਘਰ ਬੈਠੀਆਂ ਸਾਜ਼ਿਸ਼ਾਂ ਕਰਦੀਆਂ ਰਹਿੰਦੀਆਂ। ਫਿਰ ਉਹ ਕਿੰਨੇ ਘਰ ਜਿਹੜੇ ਨੇ ਵਿਗਾੜਤੇ ਨੇ ਉਹਨਾਂ ਨੇ ਇਸ ਕਿਸਮ ਦੀਆਂ ਕੰਸਪੀਰੇਟਰੀ ਸਟੋਰੀਜ਼ ਸੁਣਾ ਕੇ। ਪਰ ਜਿਹੜੀ ਹੁਣ ਨਵੀਂ ਜਨਰੇਸ਼ਨ ਹੈ ਜਾਂ ਜਿਸ ਕਿਸਮ ਦਾ ਪਾਰਟ ਹੈ, ਉਹਨਾਂ ਲਈ ਬਹੁਤ ਕੁਛ ਉਹਨਾਂ ਦੇ ਹੱਥ ਦੇ ਉੱਤੇ ਹੀ ਹੈ। ਔਰ ਉਹ ਜਿਹੜਾ ਆਈਫੋਨ ਹੋਏ ਜਾਂ ਕੱਲ ਨੂੰ ਕੋਈ ਕੇ ਫੋਨ ਆ ਜਾਏਗਾ, ਚਲੋ ਤੁਰੀ ਜਾਣਾ ਨੇ। ਹੁਣ ਮੈਂ ਕਹਿੰਦਾ ਇਹ ਫੋਨ ਤੋਂ ਸ਼ੁਰੂ ਹੋਏ ਹੋਣੇ ਨੇ, ਨਾਨ ਸਟਾਪ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਯੂਜ਼ਫੁਲ ਤਰੀਕਾ ਹੈ ਜਿਹਦੇ ਰਾਹੀਂ ਆਪਣੀ ਗੱਲ ਮੈਕਸਿਮਮ ਲੋਕਾਂ ਤੱਕ ਪਹੁੰਚਾਈ ਜਾ ਸਕਦੀ ਹੈ। ਔਰ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਹੈ ਅਮਨਦੀਪ ਸਿੰਘ ਜੀ ਦਾ। ਮੇਰਾ ਖਿਆਲ ਹੈ ਬ੍ਰੇਕ ਲੈ ਲਓ। ਜੀ ਡਾਕਟਰ ਸਾਹਿਬ,